ਤੁਹਾਡੇ ਕੋਲੇ ਨੋਟੀਫਿਕੇਸ਼ਨ ਦੇ ਰੂਪ ਦੇ ਵਿੱਚ ਪਹੁੰਚਦੀਆਂ ਹੋ ਜਾਂਦੀਆਂ। ਸੋ ਇਹ ਸਭ ਪੋਸੀਬਲ ਹੈ, ਸੰਭਵ ਹੈ। ਤੁਹਾਡੇ ਪਿਆਰ ਸਦਕਾ, ਤੁਹਾਡੀ ਹੱਲਾਸ਼ੇਰੀ ਸਦਕਾ ਤੁਸੀਂ ਪੰਜਾਬੀ ਰੇਡੀਓ USA ਨੂੰ ਇੰਨਾ ਪਿਆਰ ਦਿੰਦੇ ਹੋ ਅਤੇ ਪੰਜਾਬੀ ਰੇਡੀਓ USA ਦਾ ਜਿਹੜਾ ਇਹ ਕਾਫਲਾ ਹੈ ਟੀਮ ਦਾ, ਇਹ ਦਿਨੋਂ ਦਿਨ ਵੱਧਦਾ ਜਾ ਰਿਹਾ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਪਿਆਰ, ਤੁਹਾਡਾ ਇਹ ਸਹਿਯੋਗ ਔਰ ਸੋਸ਼ਲ ਮੀਡੀਆ 'ਤੇ ਤੁਹਾਡਾ ਜਿਹੜਾ ਸਮਰਥਨ ਹੈ, ਉਹ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੂਗਾ ਅਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਜਿੰਨੇ ਵੀ ਭਾਈਚਾਰੇ ਦੇ ਸਮਾਗਮ ਹੋਣਗੇ ਕੈਲੀਫੋਰਨੀਆ ਦੇ ਵਿੱਚ, ਚਾਹੇ ਹੋਰ ਕਿਤੇ ਵੀ, ਤਾਂ ਅਸੀਂ ਉੱਥੇ ਹਰ ਕੋਸ਼ਿਸ਼ ਸਾਡੀ ਸੰਭਵ ਰਹੇਗੀ ਕਿ ਉੱਥੇ ਪਹੁੰਚਿਆ ਜਾਵੇ। ਆਪਾਂ ਰੁੱਖ ਕਰਦੇ ਹਾਂ ਕੁਝ ਖਬਰਾਂ ਦਾ, ਜਾਂਦੇ ਜਾਂਦੇ ਗੱਲ ਕਰ ਲੈਂਦੇ ਹਾਂ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਤੋਂ ਰੋਕਣ ਦੇ ਲਈ 7 ਅਪ੍ਰੈਲ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਗਏ ਸਵਰਨ ਸਿੰਘ ਪੰਧੇਰ ਤੇ ਹੋਰ ਕਿਸਾਨ ਨੇਤਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਆਪਾਂ ਉਹ ਵੀ ਖਬਰ ਸਾਂਝੀ ਕੀਤੀ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਦੇਰ ਸ਼ਾਮ ਰਿਹਾ ਕਰ ਦਿੱਤਾ ਗਿਆ। ਇਹ ਜਾਣਕਾਰੀ ਕਿਸਾਨ ਮਜ਼ਦੂਰ ਮੋਰਚਾ ਦੇ ਮੀਡੀਆ ਕੋਆਰਡੀਨੇਟਰ ਮਹੇਸ਼ ਚੌਧਰੀ ਨੇ ਤਾਮਿਲਨਾਡੂ ਤੋਂ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ, ਬਲਕਿ ਕੇਂਦਰ ਸਰਕਾਰ ਦਾ ਪੁਤਲਾ ਸਾੜਨ ਦੀ ਕਾਰਵਾਈ ਨੂੰ ਰੋਕਣ ਦੇ ਲਈ ਇਹਤਿਆਤ ਵਜੋਂ ਸਿਰਫ ਹਿਰਾਸਤ ਦੇ ਵਿੱਚ ਹੀ ਲਿਆ ਸੀਗਾ। ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਿਹਾ। ਉਹਨਾਂ ਇਹ ਵੀ ਦੱਸਿਆ ਕਿ ਇਹ ਕਿਸਾਨ ਨੇਤਾਵਾਂ ਦੀ 8 ਅਪ੍ਰੈਲ ਨੂੰ ਸਵੇਰੇ ਇਲਾਕੇ ਦੇ DSP ਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਮੁਲਾਕਾਤ ਹੋਣੀ ਹੈ ਤੇ ਇਸ ਦੇ ਨਾਲ ਹੀ ਸਥਿਤੀ ਸਪਸ਼ਟ ਕਰਦਿਆਂ ਉਹਨੇ ਇਹ ਵੀ ਕਿਹਾ ਕਿ ਤਾਮਿਲਨਾਡੂ ਪੁਲਿਸ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਨੂੰ ਸਮਰਪਿਤ ਕਲਸ਼ ਯਾਤਰਾ ਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਉਹਨੇ ਵੀ ਕਿਹਾ ਕਿ ਕਲਸ਼ ਯਾਤਰਾ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਪਿੰਡਾਂ ਦੇ ਵਿੱਚ ਜਾ ਰਹੀ ਹੈ ਤੇ ਲੋਕ ਇਹਦਾ ਸਵਾਗਤ ਕਰ ਰਹੇ ਨੇ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਬਿਆਨ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇ ਤਾਮਿਲਨਾਡੂ ਪੁਲਿਸ ਵੱਲੋਂ ਪੰਧੇਰ ਤੇ ਸਾਥੀਆਂ ਦੀ ਫੌਰੀ ਰਿਹਾਈ ਯਕੀਨੀ ਨਾ ਬਣਾਈ ਗਈ ਤਾਂ ਉਹ ਜਲਦੀ ਹੀ ਪ੍ਰੋਗਰਾਮ ਉਲੀਕ ਕੇ ਸ਼ੰਭੂ ਖੇਤਰ ਸਮੇਤ ਪੰਜਾਬ ਅੰਦਰ ਕਈ ਹੋਰਨਾਂ ਥਾਵਾਂ ਤੇ ਵੀ ਰੇਲਵੇ ਟਰੈਕਾਂ ਤੇ ਧਰਨੇ ਦੇ ਕੇ ਆਵਾਜਾਈ ਠੱਪ ਕਰ ਦੇਣਗੇ। ਇੱਥੇ ਦੱਸਦੇ ਚੱਲੀਏ ਕਿ ਸ਼ੰਭੂ ਬਾਰਡਰ ਤੇ ਜਾਰੀ ਕਿਸਾਨ ਸੰਘਰਸ਼ ਦੇ ਹਮਾਇਤੀ ਹਰਿਆਣਾ ਦੇ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਤੇ ਸਾਥੀਆਂ ਨੂੰ ਪਿਛਲੇ ਦਿਨੀ ਹਰਿਆਣਾ ਪੁਲਿਸ ਨੇ ਮੁਹਾਲੀ ਏਅਰਪੋਰਟ ਕੋਲੋਂ ਗ੍ਰਿਫਤਾਰ ਕਰ ਲਿਆ ਸੀ। ਸ਼ੰਭੂ ਤੇ ਢਾਬੀ ਗੁੱਜਰਾਂ ਮੋਰਚਿਆਂ ਦੀ ਅਗਵਾਈ ਕਰ ਰਹੇ ਸਵਰਨ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਫੂਲ, ਜਸਵਿੰਦਰ ਲੌਂਗੋਵਾਲ ਅਤੇ ਮਨਜੀਤ ਘੁਮਾਣਾ ਸਮੇਤ ਹੋਰ ਮੋਹਰੀ ਕਿਸਾਨ ਨੇਤਾਵਾਂ ਵੱਲੋਂ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ। ਇਸੇ ਕੜੀ ਵਜੋਂ ਹੀ ਸਵਰਨ ਸਿੰਘ ਪੰਧੇਰ, ਮਨਜੀਤ ਰਾਏ, GS ਮਾਂਗਟ, ਹਰਵਿੰਦਰ ਸਮਾਨਿਆ ਸਮੇਤ ਕੁਝ ਕਿਸਾਨ ਆਗੂ ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਗਏ ਸਨ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਤਰਸੇਮ ਸਿੰਘ ਦੇ ਕਤਲ ਦੇ ਵਿੱਚ, ਕਿਉਂਕਿ ਕਈ ਮੀਡੀਆ ਅਦਾਰੇ, ਕਈ ਲੋਕ ਇਹਨੂੰ ਬਾਬਾ ਸੱਦਦੇ ਆ। ਬਾਬਿਆਂ ਵਾਲੇ ਕੋਈ ਕੰਮ ਤਾਂ ਹੈ ਨਹੀਂਗੇ। ਵੈਸੇ ਵੀ ਆਪਾਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਇਹਨਾਂ ਪਖੰਡੀਆਂ ਦੇ ਮਗਰ ਨਾ ਲੱਗਿਆ ਕਰੋ, ਇਹਨਾਂ ਨੂੰ ਬਾਬੇ ਨਾ ਸੱਦਿਆ ਕਰੋ। ਇਹ ਜਿਹੜੇ ਲੋਕ ਨੇ, ਇਹ ਅਸਲ ਦੇ ਵਿੱਚ ਪੰਥ ਦੇ ਦੁਸ਼ਮਣ ਵਰਗੇ ਹੀ ਨੇ, ਕਿਉਂਕਿ ਇਹਨਾਂ ਦੀਆਂ ਜੇਕਰ ਤੁਸੀਂ ਕਰਤੂਤਾਂ ਕੱਢ ਕੇ ਦੇਖੋਗੇ ਜਾਂ ਵੀਡੀਓ ਕੱਢ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਖੈਰ, ਇਹਦਾ ਕਤਲ ਹੋਇਆ, ਆਪਾਂ ਉਸ ਗੱਲ ਨੂੰ ਜ਼ਰੂਰ ਨਿੰਦਦੇ ਹਾਂ ਕਿ ਕਤਲ ਮਾੜੀ ਗੱਲ ਹੈ, ਕਤਲ ਹੋ ਗਿਆ। ਪਰ ਹੁਣ ਕਈ ਕਹਿੰਦੇ ਨੇ ਕਿ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ, ਇਹ ਬਹੁਤ ਇੱਕ ਆਪਣੇ ਨਾਂ ਦੇ ਨਾਲ ਹੋਰ ਚੀਜ਼ਾਂ ਜੋੜ ਦਿੰਦੇ ਆ, ਫਲਾਨਾ 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 ਸਿੰਘ। ਖੈਰ, ਤਰਸੇਮ ਸਿੰਘ ਦੇ ਕਤਲ ਦੇ ਵਿੱਚ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਮੁਲਜ਼ਮ ਹਥਿਆਰਾਂ ਦੀ ਸਪਲਾਈ ਕਰਕੇ ਅਪਰਾਧ ਨੂੰ ਅੰਜਾਮ ਦੇਣ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਸਨ। ਇਹਦੀ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੀ 28 ਮਾਰਚ ਨੂੰ ਊਧਮ ਸਿੰਘ ਨਗਰ ਦੇ ਨਾਨਕ ਮੱਤਾ ਗੁਰਦੁਆਰਾ ਸਾਹਿਬ ਦੇ ਵਿੱਚ 2 ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰਕੇ, ਹਮਲਾਵਰਾਂ ਨੇ ਗੋਲੀਆਂ ਮਾਰ ਕੇ ਇਹਦਾ ਕਤਲ ਜਿਹੜਾ ਉਹ ਕਰ ਦਿੱਤਾ ਸੀਗਾ। ਇਹ ਉੱਥੋਂ ਦੀ ਸਰਕਾਰ ਦਾ ਬੜਾ ਨੇੜੂ ਸੀ ਤੇ ਇਹਨੇ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਬਹੁਤ ਪਖੰਡ ਕੀਤਾ। ਉੱਥੇ ਨਾਚ ਕਰਵਾਇਆ ਸੀਗਾ ਤੇ ਇਹਦੇ ਨਾਲ ਨਾਚ ਕਰਵਾਉਣ ਦੇ ਨਾਲ ਹੋਰ ਵੀ ਕੋਈ ਮੌਕਾ ਅਜਿਹਾ ਇਹਨੇ ਖੁੰਝਣ ਨਹੀਂ ਸੀ ਦਿੱਤਾ ਜਿੱਥੇ ਗੁਰਮਤ ਰਹਿਤ ਮਰਿਆਦਾ ਜਿਹੜੀ ਆ ਉਹਨੂੰ ਢਾਹ ਨਾ ਲਾਈ ਹੋਵੇ। ਜਾਂਦੇ ਗੱਲ ਕਰਦੇ ਹਾਂ 1 ਮਿੰਟ ਦੇ ਵਿੱਚ ਖਟਕੜ ਕਲਾਂ ਦੀ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾਂ ਦੇ ਵਿੱਚ ਸਿਆਸੀ ਨਾਟਕ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਸਭ ਦੇ ਸਾਂਝੇ ਨੇ। ਉਹਨਾਂ ਦੇ ਜਨਮ ਸਥਾਨ ਤੇ ਜਾ ਕੇ ਆਪ ਦੇ ਮੁੱਖ ਮੰਤਰੀ ਨੇ ਸ਼ਰਾਬ ਦੇ ਨਾਲ ਸੰਬੰਧਿਤ ਘਪਲੇ ਦੇ ਵਿੱਚ ਫਸੇ ਆਪਣੇ ਆਗੂ ਦੀ ਤਰਫਦਾਰੀ ਦਾ ਡਰਾਮਾ ਕੀਤਾ। ਇਸ ਦੇ ਲਈ ਮੁੱਖ ਮੰਤਰੀ ਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਪ ਆਗੂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਤਸਵੀਰ ਦੇ ਵਿਚਕਾਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਲਗਾ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਪਮਾਨ ਕਰ ਰਹੇ ਨੇ। ਇਸ ਦੇ ਲਈ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਅਜਿਹਾ ਕਰਨ ਦੇ ਨਾਲ ਸ਼ਰਾਬ ਘੁਟਾਲੇ ਦਾ ਦਾਗ ਧੋਤਾ ਨਹੀਂ ਜਾ ਸਕਦਾ। ਆਪ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਜਵਾਬ ਦੇਣਾ ਪਊਗਾ। ਆਪਾਂ ਅੱਗੇ ਵੀ ਇਸ ਗੱਲ ਤੇ ਚਰਚਾ ਕੀਤੀ ਹੈ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਏਜੰਸੀਆਂ ਦੀ ਫੜੋ ਫੜਾਈ, ਏਜੰਸੀਆਂ ਦੀ ਦੁਰਵਰਤੋਂ ਲਗਾਤਾਰ ਜਾਰੀ ਹੈ। ਪਰ ਕੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਕੋਲੇ ਕਿਰਦਾਰ ਹੈ ਕਿ ਜੋ ਉਹ ਇਹਨਾਂ ਚੀਜ਼ਾਂ ਨਾਲ ਸਿੱਝ ਸਕਣ, ਲੜ ਸਕਣ? ਸਾਰੇ ਲੀਡਰ ਕਾਣੇ ਨੇ,
ਸਾਰਿਆਂ ਨੇ ਹੁਣ ਤੱਕ ਪੈਸਾ ਬਣਾਇਆ। ਕਿਸੇ ਨੇ ਸਕੀਮ ਦੇ ਵਿੱਚੋਂ ਪੈਸਾ ਬਣਾ ਲਿਆ, ਕਿਸੇ ਨੇ ਸਕੀਮ ਲਾ ਕੇ ਪੈਸਾ ਬਣਾ ਲਿਆ, ਕਿਸੇ ਨੇ ਇਨਵੈਸਟਮੈਂਟ ਕਰਕੇ ਪੈਸਾ ਬਣਾ ਲਿਆ ਤੇ ਕਿਸੇ ਨੇ ਹੋਰਨਾਂ ਤਰੀਕਿਆਂ ਦੇ ਨਾਲ ਪੋਲੀਟੀਕਲ ਇਨਵੈਸਟਮੈਂਟ ਕਰਕੇ ਪੈਸਾ ਬਣਾ ਲਿਆ। ਜੇ ਤੁਸੀਂ ਪੰਜਾਬ ਦੀ ਗੱਲ ਕਰੋਗੇ, ਇੱਥੇ ਪੰਜਾਬ ਦੇ ਵਿੱਚ ਕੋਈ ਉੱਚ ਅਫਸਰ ਹੋਵੇ, ਕੋਈ ਚੰਗਾ ਲੀਡਰ ਹੋਵੇ ਜਾਂ ਕੋਈ ਹੋਰ ਜਿਹਦਾ ਹੱਥ ਅੜਦਾ ਬਿਊਰੋਕਰੇਸੀ ਜਾਂ ਪੋਲੀਟਿਕਸ ਦੇ ਵਿੱਚ, ਕੋਈ ਕਸਰ ਨਹੀਂ ਬਾਕੀ ਛੱਡਦਾ ਉਹ ਪੈਸਾ ਬਣਾਉਣ ਦੀ, ਕੋਈ ਕਸਰ ਨਹੀਂ ਬਾਕੀ ਛੱਡਦਾ ਲੋਕਾਂ ਦਾ ਖੂਨ ਚੂਸਣ ਦੀ। ਸੋ ਇਹ ਸਭ ਡਰਾਮੇਬਾਜ਼ੀ ਆ। ਜੇਕਰ ਤੁਹਾਨੂੰ ਇੰਨਾ ਹੀ ਦਰਦ ਆ ਤਾਂ ਜਾ ਕੇ ਦਿੱਲੀ ਦੀਆਂ ਸੜਕਾਂ ਮੱਲੋ। ਕਦੇ ਵੀ ਕਿਸੇ ਯਾਦਗਾਰ ਥਾਂ ਤੇ ਧਰਨੇ ਲਾ ਕੇ ਕੋਈ ਸੰਕੇਤ ਦਿੱਤਾ ਜਾਂਦਾ ਹੈ। ਸੋ ਸਹੀ ਜਾਖੜ ਸਾਹਿਬ ਵੀ ਨਹੀਂ ਗਏ। ਜਾਖੜ ਸਾਹਿਬ ਵੀ ਆਪਦੀ ਸਰਕਾਰ ਨੂੰ ਡਿਫੈਂਡ ਕਰ ਰਹੇ ਨੇ, ਜਿਹੜੀ ਸਰਕਾਰ ਇਸ ਵੇਲੇ ਕਿਸੇ ਜੁਡੀਸ਼ਰੀ ਦੀ ਪਰਵਾਹ ਨਹੀਂ ਕਰ ਰਹੀ, ਕਿਸੇ ਹੋਰ ਕਾਨੂੰਨ ਦੀ ਪਰਵਾਹ ਨਹੀਂ ਕਰ ਰਹੀ। ਸੋ ਦੂਜੇ ਪਾਸੇ ਜਿਹੜੇ ਜਾਖੜ ਸਾਹਿਬ ਡਰਾਮੇਬਾਜ਼ੀ ਕਰ ਰਹੇ ਨੇ, ਉਹਨਾਂ ਦੇ ਮੂਹਰੇ ਵੀ ਜਿਹੜੇ ਲੋਕ ਨੇ, ਜਿਹੜੇ ਪੋਲੀਟਿਕਸ ਕਰ ਰਹੇ ਨੇ, ਉਹ ਵੀ ਡਰਾਮੇਬਾਜ਼ੀ ਤੋਂ ਘੱਟ ਨਹੀਂਗੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।